ਸਲਾਮੁਅਲੈकुम जी। वालेकुम सलाम जनाब। ਪਤਾ ਲੱਗਾ ਤੁਸੀਂ ਪਾਰਟੀ ਬਦਲ ਲਈ ਹੈ। नहीं पार्टी नहीं बदली जनाब। ਪਿਛਲੀ ਵਾਰੀ ਆਏ ਆ ਤੁਸੀਂ ਬੜੀਆਂ ਤਾਰੀਫਾਂ ਦੇ ਪੁੱਲ ਬਣ ਰਹੇ ਸੀ ਨੂਨ ਲੀਗ ना 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 आप तरीफा के पुल कोई नहीं बनने। उस टाइम भी ਜਿਹੜੇ ਹਕਾਇਕ ਹੈਗੇ ਸੀ ਉਹੀ ਬਿਆਨ ਕੀਤੇ ਆ, ਲੇਕਿਨ ਹਕਾਇਕ ਤੇ ਵਾਕਿਆਤ ਬਦਲਦੇ ਰਹਿੰਦੇ ਨੇ। ਲਕੀਰ ਦਾ ਫਕੀਰ ਨਹੀਂ ਬਣਨਾ ਚਾਹੀਦਾ, ਜਿਹੋ ਜਿਹੇ ਹਾਲਾਤ ਹੋਣ ਉਹਦੇ ਮੁਤਾਬਕ ਗੱਲ ਕਰਨੀ ਚਾਹੀਦੀ। ਚਲੋ ਠੀਕ ਆ। ਅੱਜ ਦਾ ਮੇਰਾ ਸਵਾਲ ਆ ਹੈ ਕਿ ਨੂਨ ਲੀਗ ਦੀ ਹਕੂਮਤ ਦੁਬਾਰਾ ਆਈ ਹੈ। ਜਦੋਂ ਦੀ ਹਕੂਮਤ ਆਈ ਹੈ ਮੈਨੂੰ ਕੋਈ ਇੱਕ ਚੰਗਾ ਕੰਮ ਦੱਸ ਦਿਓ ਜਿਹੜਾ ਉਹਨਾਂ ਨੇ ਕੀਤਾ ਹੋਵੇ। ਨੂਨ ਲੀਗ ਦੀ ਹਕੂਮਤ ਆਈ ਨਾ ਜੀ, ਇਹਨਾਂ ਨੇ ਜਿੰਨੇ ਵਾਅਦੇ ਕੀਤੇ ਸੀ ਨਾ ਉਹ ਸਾਰੇ ਵਾਅਦੇ ਕੀਤੇ ਝੂਠੇ। ਕਿਸੇ ਵਾਅਦੇ 'ਤੇ ਪੂਰਾ ਨਹੀਂ ਉਤਰੇ, ਕੋਈ ਵਾਅਦਾ ਨਹੀਂ ਪੂਰਾ ਕੀਤਾ। ਇਹੋ ਰਾਗ ਲਾਪੀ ਜਾ ਰਹੇ ਜੀ। ਇਮਰਾਨ ਖਾਨ ਗਿਆ ਸੀ, ਉਹ ਮੁਆਇਦਾ ਕਰ ਗਿਆ, ਉਹ ਇੱਥੇ ਬਰੂਦੀ ਸੁੰਗਾ ਵਿਛਾ ਗਿਆ ਵੀ ਤੁਸੀਂ ਕਿਹੜਾ ਬਰੂਦੀ ਸੁੰਗਾ ਸਾਫ਼ ਕਰੀ, ਤੁਸੀਂ ਆ ਕੇ ਹੋ ਵਿਛਾਤੀਆਂ। ਗਰੀਬ ਆਦਮੀ ਨੇ ਨਾ ਕੌਮੀ ਅਸੈਂਬਲੀ ਜਾਣਾ ਹੈ, ਨਾ ਉਹਨੇ ਵਜ਼ੀਰ ਬਣਨਾ ਹੈ, ਨਾ ਉਹਨੇ ਮੈਂਬਰ ਬਣਨਾ ਹੈ। ਪਾਕਿਸਤਾਨ 'ਚ ਤਾਦਾਦ ਜ਼ਿਆਦਾ ਗਰੀਬ ਲੋਕਾਂ ਦੀ ਆ, ਮੁਤਵਸਤ ਲੋਕਾਂ ਦੀ, ਮਜ਼ਦੂਰਾਂ ਦੀ, ਮੁਲਾਜ਼ਮਾਂ ਦੀ। ਉਹਨਾਂ ਦਾ ਬੇੜਾ ਗਰਕ ਹੋ ਗਿਆ। ਸਾਡੀਆਂ ਧੀਆਂ ਭੈਣਾਂ ਜਿਹੜੀਆਂ ਔਰਤਾਂ ਜਿਹੜੀਆਂ ਪਰਦੇ 'ਚ ਔਰਤਾਂ ਸਨ, ਘਰਾਂ 'ਚ ਬੈਠੀਆਂ ਹੋਈਆਂ ਸਨ। ਇਹੋ ਜਿਹੀ ਹੁਕੂਮਤ ਵਿੱਚ ਗੋਲੀ ਮਾਰਨੀ। ਅਸੀਂ ਕਹਿੰਦਾ ਸ਼ਬਾਸ਼ ਜੀ ਨੂੰ, ਸਾਡਾ ਕਿਹੜਾ ਰਿਸ਼ਤੇਦਾਰ ਆ ਨਾ ਜਾਊਂਗਾ ਮਜ਼ਾ ਸ਼ਬਾਦ। ਅਸੀਂ ਕਹਿੰਦੇ ਜਿਹੜਾ ਪਾਕਿਸਤਾਨ ਦੀ ਸਲਾਹ ਵਾਸਤੇ ਹੈ, ਜਿਹੜੇ ਗੱਲਾਂ ਪਤਾ ਕਰਕੇ ਫਿਰ ਇਹ ਕਹਿੰਦੇ ਸਾਡਾ ਤਜਰਬਾ ਬਣਿਆ। ਤਜਰਬਾ ਮੁਲਕ ਨੂੰ ਤਬਾਹ ਕਰਦਾ ਕਿ ਮੁਲਕ ਨੂੰ ਆਬਾਦ ਕਰ ਦਿੰਦਾ। ਪਿਛਲੀ ਵਾਰੀ ਤੁਸੀਂ ਕਹਿ ਰਹੇ ਸੀ ਸ਼ੇਰ ਇੱਕ ਵਾਰੀ ਫੇਰ ਆ ਸ਼ੇਰ ਹੈਗਾ, ਲੇਕਿਨ ਸ਼ੇਰ ਗਿੱਦੜ ਬਣ ਗਿਆ। ਅਸੀਂ ਸ਼ੇਰ ਨੂੰ ਕੀ ਕਰੀਏ? ਅਸੀਂ ਸ਼ੇਰ ਨੂੰ ਕੀ ਕਰੀਏ? ਗਰੀਬ ਨੂੰ ਰੋਟੀ ਨਹੀਂ ਮਿਲਦੀ ਪਈ, ਗਰੀਬ ਨੂੰ ਘਿਓ ਨਹੀਂ ਮਿਲਦਾ ਪਿਆ, ਗਰੀਬ ਨੂੰ ਤਲੀਮ ਨਹੀਂ ਮਿਲਦੀ ਪਈ। ਬਿਜਲੀ ਦੇ ਰੇਟ ਦੇਖੋ, ਔਰ ਉਕਾੜੇ ਵਿੱਚ ਚੋਰੀਆਂ ਡਕੈਤੀਆਂ ਵੱਧ ਗਈਆਂ ਪੂਰੇ ਪਾਕਿਸਤਾਨ 'ਚ। ਇਹਨਾਂ ਦੇ 14 ਡਾਕੂਆਂ ਨੂੰ ਹੌਸਲੇ ਦੇ ਦਿੱਤੇ। ਡਾਕੂ ਲਈ ਫਿਰਦੇ ਪਿਸਤੌਲਾਂ ਲੈ ਕੇ। ਕੱਲ੍ਹ ਉੱਥੇ ਡਕੈਤੀ ਹੋਈ 7-8 ਲੱਖ ਰੁਪਏ ਦੀ। ਉਹ ਸਾਨੂੰ ਸ਼ਬਾਸ਼ ਹੀ ਪੈਸੇ ਦੇ ਦੇਗਾ, ਹਮਜ਼ਾ ਸ਼ਬਾਸ਼ ਪੈਸੇ ਭੇਜੇਗਾ ਉਹਨਾਂ ਗਰੀਬਾਂ ਨੂੰ ਜਿਨ੍ਹਾਂ ਔਰਤਾਂ ਦੇ ਦੁਪੱਟੇ ਉਤਾਰੇ ਜਾ ਰਹੇ ਆ। ਉਹ ਦੁਪੱਟਿਆਂ ਨੇ ਇਹਨਾਂ ਦੀ ਆਪਣੀ ਲੜਾਈ ਆ। ਇਹ ਕੁਰਸੀਆਂ ਬਚਾਉਣ ਵਾਸਤੇ ਆਏ ਆ। ਨਾਰਾ ਇਹ ਮਾਰਿਆ ਸੀ ਕਿ ਮਹਿੰਗਾਈ ਮਾਰੇ 'ਚ ਅਸੀਂ ਕਰਦੇ ਪਏ, ਮਹਿੰਗਾਈ ਖਤਮ ਕਰਦੇ। ਇਹਨਾਂ ਆ ਕੇ ਮਹਿੰਗਾਈ ਇੰਨੀ ਕਰ ਦਿੱਤੀ ਆ ਕਿ 3.5 ਸਾਲਾਂ 'ਚ ਇਮਰਾਨ ਖਾਨ ਦੀ ਉਨੀ ਮਹਿੰਗਾਈ ਨਹੀਂ ਕੀਤੀ ਜਿੰਨੀ ਇਹਨਾਂ ਨੇ 1.5 ਮਹੀਨਾ ਦੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ। ਇਹ ਕੀ ਕਰਨਾ ਸੀ ਉਹਦੀ ਹਕੂਮਤ ਨੂੰ, ਜਿੱਥੇ ਗਰੀਬ ਰਾਤ ਨੂੰ ਸੌ ਦਿਨ ਪਹਿਰੇ ਦਿਓ, ਪਿਸਤੌਲਾਂ ਲਿਆ ਕੇ ਚੋਰ ਨਾ ਆ ਜਾਣ, ਡਾਕੂ ਆ ਜਾਣ। ਅਤੇ ਸਾਨੂੰ ਫਿਰ ਮਜਬੂਰਨ ਕਹਿਣਾ ਪਏਗਾ ਡਾਕੂਆਂ ਦੀ ਹਕੂਮਤ ਆ ਗਈ, ਡਾਕੂ ਆਉਣੇ ਇੱਥੇ ਹੋਰ ਕੀ ਆਉਣਾ। ਇੱਕ ਗਰੀਬ ਆਦਮੀ ਜਿਹਦੀਆਂ 6 ਬੇਟੀਆਂ ਨੇ, 3 ਬੇਟੇ ਨੇ, ਮਕਾਨ ਉਹਦਾ ਕਿਰਾਏ ਦਾ, ਦੁਕਾਨ ਉਹਦੀ ਕਿਰਾਏ ਦੀ ਆ। ਉਹ ਰੋਟੀ ਪੇਟ ਪਾ ਦੇਗਾ ਕਿ ਬਿਜਲੀ ਦਾ ਬਿੱਲ ਦੇਗਾ ਕਿ ਪੈਟਰੋਲ ਪਵਾਏਗਾ। 235-40 ਰੁਪਏ ਤੱਕ ਪੈਟਰੋਲ ਪਹੁੰਚ ਗਿਆ। ਇਹ ਸਾਨੂੰ ਸ਼ਬਾਸ਼ ਹੀ ਹਮਜ਼ਾ ਸ਼ਬਾਸ਼ ਨੇ। ਕੁਰਸੀਆਂ ਦੀ ਖਾਤਰ ਲੜਦੇ ਪਏ ਨੇ, ਇੱਕ ਦੂਜੇ ਲੱਤਾਂ ਖਿੱਚਣ ਦੇ ਨੇ। ਇਕਤਦਾਰ ਦੀ ਲੜਾਈ ਆ। 12 ਸਾਲ ਦਾ ਤਜਰਬਾ ਗਿਆ ਕਿਤੇ ਜੀ। ਅਸੀਂ 12 ਸਾਲ ਘੁੰਮਣ ਕੀਤੀ। ਸਾਡੇ ਸਊਦੀ ਨਾਲ ਬੜੇ ਤਲਕਾਤ ਆ, ਸਾਡੇ ਇਰਾਨ ਨਾਲ ਬੜੇ ਮਿਲਿਆ ਟਗਾ ਨਹੀਂ ਬਾਹਰੋਂ ਕਿਸੇ ਕੋਲੋਂ ਵੀ। ਕੀ ਫਾਇਦਾ? ਮੈਂ ਆ ਕਹਿ ਰਿਹਾ ਕਿ ਜਦੋਂ ਇਮਰਾਨ ਖਾਨ ਦੀ ਹਕੂਮਤ 'ਚ ਤੇਲ 5-6 ਰੁਪਏ ਮਤਲਬ ਮਹਿੰਗਾ ਹੁੰਦਾ ਸੀ ਤੇ ਲੋਕਾਂ ਦੀਆਂ ਚੀਕਾਂ ਪੈ ਜਾਂਦੀਆਂ ਸੀ। ਹੁਣ ਚੀਕਾਂ ਸਾਰੀਆਂ ਕਿੱਧਰ ਗਈਆਂ? ਚੀਕਾਂ ਹੋਣੀ ਪਹਿਲੇ, ਲੇਕਿਨ ਹੁਣ ਅੰਦਰ ਵੜ ਕੇ ਰੋਂਦੇ ਪਏ। ਆਪਦੇ ਪੈਰਾਂ ਤੇ ਆਪ ਕੁਹਾੜੀ ਮਾਰ ਲਈ। ਹਾਂਜੀ ਆਪ ਹੁਣ ਇਸ ਕਰਕੇ ਸ਼ਰਮਸਾਰ ਹੋ ਰਹੇ ਆ ਕਿ ਅਸੀਂ ਹੁਣ ਬਾਹਰ ਨਿਕਲਣਾ ਕਿਹਦੇ ਖਿਲਾਫ ਆ। ਅਸੀਂ ਤਾਂ ਹੁਕੂਮਤ ਜਵਾਈ ਨਾਰੇ ਮਾਰੇ ਕਿ ਸ਼ਬਾਸ਼ ਹੀ ਆ ਕੇ ਬੜੇ ਮਸਲੇ ਹੱਲ ਹੋ ਜਾਣਗੇ। ਹਮਜ਼ਾ ਸ਼ਬਾਸ਼ ਆ ਕੇ ਮਸਲੇ ਕੀ ਮਸਲਾ ਹੱਲ ਹੋਇਆ? ਸਬਜ਼ੀ ਨਹੀਂ ਮਿਲਦੀ, ਦੁੱਧ ਨਹੀਂ ਮਿਲਦਾ, ਚੀਨੀ ਨਹੀਂ ਮਿਲਦੀ, ਤੇਲ ਨਹੀਂ ਮਿਲਦਾ, ਬਿਜਲੀ ਨਹੀਂ ਮਿਲਦਾ। ਇੱਥੋਂ ਮਿਲਣਾ ਕੀ ਆ? ਪਾਕਿਸਤਾਨ ਦੇ ਬਰਬਾਦ ਕਰਤਾ ਇਹਨਾਂ ਨਾਲ 1.5 ਮਹੀਨੇ 'ਚ। ਅਜੇ ਕਹਿੰਦੇ ਸਾਨੂੰ 1 ਸਾਲ ਹੋਰ ਮੌਕਾ ਦਿਓ। 1 ਸਾਲ ਮੌਕਾ ਹੋਰ ਦੇ ਦਿੱਤਾ, ਇੱਥੇ ਤੁਹਾਨੂੰ ਕੱਖ ਨਹੀਂ ਲੱਭਣਾ। ਜਦੋਂ ਗਰੀਬ ਰਾਤ ਨੂੰ ਭੁੱਖਾ ਸੋਏਗਾ, ਡਕੈਤੀਆਂ ਚੋਰੀਆਂ ਵਧਣਗੀਆਂ। ਉਹਨੇ 12,000 ਦਾ ਵਾਅਦਾ ਕੀਤਾ ਸੀ, 12,000 ਦਿੱਤਾ, ਠੀਕ ਆ ਜੀ। ਤੁਹਾਨੂੰ 2,000 ਮਿਲਿਆ ਨਹੀਂ? ਨਾ ਨਹੀਂ ਮਿਲਿਆ। ਮੈਂ 2,000 ਦੇ ਖਾਤੇ ਨਹੀਂ ਬੋਲਦਾ ਪਿਆ ਕਿ ਮੈਨੂੰ 2,000 ਮਿਲੇਗਾ ਮੈਂ ਚੁੱਪ ਹੋ ਜਾਵਾਂਗਾ। ਮੈਂ 2,000 ਲੈ ਕੇ ਗੱਲ ਸਹੀ ਕਰਨੀ। ਸਿਹਤ ਕਾਰਡ ਬਣਾਇਆ ਉਹਨੇ ਇਮਰਾਨ ਖਾਨ ਨੇ, ਕਿਸ ਨੇ ਬਣਾਇਆ ਕਿ ਸਿਹਤ ਕਾਰਡ ਆ ਕੇ 6-7 ਲੱਖ ਰੁਪਏ ਦਾ। ਲੋਕਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ ਪਈਆਂ। ਯਾਰ ਇਹ ਸਾਨੂੰ ਇਮਰਾਨ ਖਾਨ ਦਾ ਦੁਸ਼ਮਣੀ ਆ ਜਾਂ ਇਮਰਾਨ ਖਾਨ ਬਾਹਰ ਦੇ ਮੁਲਕ 'ਚੋਂ ਆਇਆ? ਪਾਕਿਸਤਾਨ ਦਾ ਬੰਦਾ ਹੈ ਨਾ। ਅਗਰ ਉਹਨੇ ਅੱਛੇ ਕੰਮ ਕੀਤੇ ਉਹਦੀ ਤਾਰੀਫ ਕਰੋ। ਲਕੀਰ ਦੇ ਫਕੀਰ ਨਾ ਬਣੋਗੇ। ਅਸੀਂ ਨਾਲ ਸ਼ੇਰ ਵਾਲੇ ਹੈਗੇ ਆ, ਸ਼ੇਰ ਵਾਲੇ ਮੁਲਕ ਦਾ ਬੇੜਾ ਗਰਕ ਕੀਤੀਆਂ ਅਤੇ ਤੁਸੀਂ ਕੋ ਜੋ ਹੋ ਰਿਹਾ ਠੀਕ ਹੋ ਰਿਹਾ। ਇਹ ਕੱਲ੍ਹ ਅਸੀਂ ਮੰਨ ਤੋਂ ਬਾਅਦ ਅੱਲਾ ਕੇ ਵੀ ਜਵਾਬ ਦੇਣਾ। ਹੱਕ ਦੀ ਗੱਲ, ਸੱਚ ਦੀ ਗੱਲ ਕਰਨੀ ਚਾਹੀਦੀ। ਇਹਨਾਂ ਨੂੰ ਆਪਣੇ ਵਾਅਦੇ ਪੂਰੇ। ਇਹ ਬਾਰ-ਬਾਰ ਕਹਿੰਦੇ ਜੀ ਇਮਰਾਨ ਖਾਨ ਨੇ 3.5 ਸਾਲ ਪਹਿਲੇ ਵਾਅਦੇ ਕੀਤੇ ਸੀ ਬੜੇ, ਉਹ ਜਿੰਨੇ ਵਾਅਦੇ ਉਹਨੇ ਪੂਰੇ ਕਰਤੇ ਹੋ ਗਏ। ਵੀ ਤੁਸੀਂ ਕਿਹੜੇ ਵਾਅਦੇ ਪੂਰੇ ਕਰ ਦਿੱਤੇ? ਕਿੱਥੇ ਗਈ ਚੀਨੀ, ਕਿੱਥੇ ਗਿਆ ਘਿਓ, ਕਿੱਥੇ ਗਏ ਈਦ ਆ ਰਹੀ ਆ, ਲੋਕਾਂ ਨੂੰ ਬੱਕਰੇ ਜਾਣ ਵਾਸਤੇ, ਕੁਰਬਾਨੀ ਕਰਨ ਵਾਸਤੇ ਪੈਸੇ ਕੋਈ ਨਹੀਂ ਲੋਕਾਂ ਕੋਲੋਂ। ਲੋਕ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਪਏ ਆ। ਦੇਖ ਲਓ ਲੋਕ ਫਕੀਰ ਕਿਸ ਤਰ੍ਹਾਂ ਮੰਗਣ ਦੇ। ਸ਼ਾਮ ਨੂੰ 2,000 ਰੁਪਏ ਇਕੱਠਾ ਕਰਨ, 2,000 ਦੀ ਘਰ ਦਾ ਰਾਸ਼ਨ ਨਹੀਂ ਪੂਰਾ ਹੁੰਦਾ। ਗਰੀਬ ਬੰਦਾ ਆਪਣੇ ਬੱਚੇ ਦੇ ਬੇਟੇ ਨੂੰ ਤਲੀਮ ਨਹੀਂ ਦਵਾ ਸਕਦਾ। ਇਹੋ ਜਿਹੀ ਹੁਕੂਮਤ ਦਾ ਕੀ ਫਾਇਦਾ? ਇਹਨਾਂ ਪਹਿਲੇ ਇਮਰਾਨ ਖਾਨ ਦੀ ਹੁਕੂਮਤ ਚੰਗੀ ਸੀ, ਲੋਕ ਖੁਸ਼ ਆ ਸੀ। ਚਲੋ ਉਹਦੇ ਬਣਾਉਂਦਾ ਸੀ 10 ਰੁਪਈਏ, 5 ਰੁਪਏ ਤੇਲ ਵੱਧਦੇ ਸੀ। ਇਹਨਾਂ ਨੂੰ ਬੜੀ ਅੱਗ ਲੱਗਦੀ ਸੀ, ਬੜੀਆਂ ਗੱਲਾਂ ਕਰਦੇ। ਲੋ ਜਿਹਨੇ ਮਹਿੰਗਾਈ ਕਰਤੀ ਅਤੇ ਹੁਣ ਤਾਂ 10 ਰੁਪਏ ਵਧਾਤੇ, 100 ਰੁਪਏ ਵਧਾਤਾ। ਹੁਣ ਕਿਉਂ ਨਹੀਂ ਬੋਲਦਾ ਕੋਈ? ਐਰਕੀ ਵੋਟ ਕਿਹਨੂੰ ਦੇਣਾ ਹੈਗਾ? ਹਾਂਜੀ ਐਰਕੀ ਵੋਟ ਕਿਹਨੂੰ? ਬਹੁਤ ਦੇਵਾਂਗੇ ਤਹਿਰੀਕ ਇਨਸਾਫ ਨੂੰ, ਇਮਰਾਨ ਖਾਨ ਨੂੰ। ਯਾਨੀ ਪਾਰਟੀ ਬਦਲ ਲਈ ਹੈ? ਛੱਡ ਦਿੱਤੀ, ਬਦਲੀ ਨਹੀਂ, ਛੱਡ ਦਿੱਤੀ। ਪਾਰਟੀ ਗੰਦੀ ਆ, ਛੱਡਤੀ। ਇਹਨਾਂ ਦਾ ਮਨਸੂਰ ਗੰਦਾ, ਇਹਨਾਂ ਦੇ ਅਸੂਲ ਗੰਦੇ। ਜੋ ਕਹਿੰਦੇ ਕਰਦੇ ਨਹੀਂ 15 ਅਰਬ ਐਨ ਨੂੰ ਲੈ ਜਾਵਾਂਗੇ, 16 ਅਰਬ ਸਵੇਰੇ ਐਨ ਲੈ ਜਾਵਾਂਗੇ। ਪਤਾ ਨਹੀਂ ਕਿਹੜੀ ਮਾਂ ਕੋਲ ਜਾਣੀ ਅਰਬ ਰੁਪਈਏ। ਐਵੇਂ ਖਿੱਚਾ ਤਾਂ ਨਹੀਂ ਭਾਈ ਆ। ਲੋਕਾਂ ਨੂੰ ਰਾਸ਼ਨ ਦਿਓ,
ਅਗਲੇ ਆਟਾ ਮੰਗਣ ਦੇ ਤੁਹਾਨੂੰ ਬਜਟ ਦੀ ਪਈ ਆ ਆਇੰਦਾ ਸਾਡੀ ਘੁੰਮ ਬਣ ਜਾਏਗੀ। ਇਹੋ ਜਿਹੀ ਘੁੰਮ ਕਰਨੀ ਆ। ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਖਰ? ਲੋਕਾਂ ਨੂੰ ਮੈਂ ਮੈਸੇਜ ਇਹੋ ਦੇ ਰਿਹਾ ਕਿ ਹੱਕ ਦਾ ਸਾਥ ਦਿਓ। ਅੱਲਾਹ ਤਾਲਾ ਨੇ ਕੁਰਾਨ ਮਜੀਦ 'ਚ ਵੀ ਇਹ ਗੱਲ ਕਹੀ ਆ ਕਿ ਸੱਚਿਆਂ ਨਾਲ ਖੜਾ ਹੋਵੋ। ਜਿਹੜਾ ਬੰਦਾ ਸੱਚਾ ਉਹਦੇ ਨਾਲ ਖੜਾ ਹੋ ਜਾਓ, ਜਿਹੜਾ ਬੰਦਾ ਝੂਠਾ ਉਹਦੇ ਨਾਲ ਬਿਲਕੁਲ ਖੜਾ ਹੋਵੋ। ਜਿਹੜਾ ਵਾਅਦੇ ਝੂਠੇ ਕਰਦਾ ਝੂਠ ਬੋਲਦਾ ਪਿਆ। ਹੁਣ ਤੱਕ ਵਾਅਦਾ ਕੋਈ ਨਹੀਂ ਪੂਰਾ ਕੀਤਾ ਇਹਨਾਂ ਨੇ, ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਇਹਨਾਂ ਨੇ। ਵਾਅਦੇ ਪੂਰੇ ਕਰਨਾ ਯਾਰ, ਜਦੋਂ ਵਾਅਦਾ ਤੁਸੀਂ ਕਿਸੇ ਨਾਲ ਪੂਰਾ ਨਹੀਂ ਕਰੋਗੇ, ਕਿਸੇ ਦੀ ਰੋਟੀ ਨਹੀਂ ਪੂਰੀ ਹੋਏਗੀ, ਖੁਸ਼ ਸ਼ਾਦੀ ਨਹੀਂ ਹੋਏਗੀ, ਚੋਰੀਆਂ ਹੋਣਗੀਆਂ, ਡਕੈਤੀਆਂ ਹੋਣਗੀਆਂ, ਇੱਜ਼ਤ ਵੀ ਕਿਸੇ ਦੀ ਮਹਿਫੂਜ਼ ਨਹੀਂ ਹੋਏਗੀ, ਮਾਲ ਮਹਿਫੂਜ਼ ਨਹੀਂ ਹੋਏਗਾ, ਤੇ ਕੀ ਕਰੋਗੇ? ਇਹੋ ਮੈਸੇਜ ਆ ਕਿ ਅਗਰ ਇਹ ਕੰਮ ਚੰਗੇ ਕਰਦੇ ਨੇ ਤਾਰੀਫ ਕਰੋ, ਨਹੀਂ ਚੰਗੇ ਕੰਮ ਕਰਦੇ ਮਤ ਵੋਟ ਦਿਓ ਉਹਨਾਂ ਨੂੰ, ਫਿਰ ਦੂਸਰਿਆਂ ਨੂੰ ਵੋਟ ਦਿਓ, ਇਮਰਾਨ ਖਾਨ ਨੂੰ ਵੋਟ ਦਿਓ। ਗੱਲ